कप्तान साहब सेमीफाइनल हार के की महसूस कर रहे हो? जून जुलाई की गर्मी च बंदा टिंड करा के नहीं महसूस करता, ओही समझ जा। ठीक आ। कप्तान साहब सेमीफाइनल हारन की वजह हसन अली या कोई और? ऐ ते मैं बाद च पूछांगा। फिर मैं भी बाद च दसांगा। सब तो पहले तो ਜਿਹੜੀ टीमां ਤੁਹਾਡੇ ਕੋਲੋਂ ਹਰੀਆਂ ਨੇ ਉਹਨਾਂ ਨੇ ਤੁਹਾਡੇ ਤੇ ਲਾਇਆ ਇਲਜ਼ਾਮ। अच्छा जी। ਇੰਡੀਆ ਕਹਿੰਦਾ ਹੈ ਕਿ ਕ੍ਰਿਸ਼ ਫਿਲਮ ਦਾ ਜਾਦੂ ਤੁਸੀਂ ਚੋਰੀ ਕੀਤਾ ਹੈ ਤੇ ਤੁਸੀਂ ਉਹਨੂੰ ਆਪਣੇ ਨਾਲ ਲੈ ਆਓ, ਜਿਹਦੀ ਵਜ੍ਹਾ ਤੋਂ ਸਾਰੇ ਮੈਚ ਤੇ ਸੈਮੀਫਾਈਨਲ ਤੋਂ ਇੱਕ ਦਿਨ ਪਹਿਲੇ ਸਾਨੂੰ ਪਤਾ ਲੱਗ ਗਿਆ ਸੀ। ਅਸੀਂ ਆਪਣਾ ਜਾਦੂ ਲੈ ਆਏ ਵਾਪਸ ਤੇ ਫਿਰ ਵੇਖਿਆ ਪਾਕਿਸਤਾਨ ਹਾਰ ਗਿਆ। अच्छा जी। सोन भाई ਇਹ ਸਰਾਸਰ ਝੂਠ ਹੈ। ਅਸੀਂ ਕੋਈ ਜਾਦੂ ਚੋਰੀ ਨਹੀਂ ਕੀਤਾ, ਬਲਕਿ ਅਸੀਂ ਕਿਰਾਏ ਤੇ ਲੈ ਕੇ ਆਏ ਸੀ। ਮਸਰੂਫੀਅਤ ਦੀ ਵਜ੍ਹਾ ਤੋਂ ਅਸੀਂ ਕਿਰਾਇਆ ਨਹੀਂ ਦੇ ਸਕੇ ਤੇ ਉਹ ਆਪਣਾ ਜਾਦੂ ਵਾਪਸ ਲੈ ਗਏ। ਇਹ ਚੋਰੀ ਦਾ ਇਲਜ਼ਾਮ ਸਾਡੇ ਤੇ ਬੇਬੁਨਿਆਦ ਹੈ। ਅੱਛਾ ਜੀ, ਨਿਊਜ਼ੀਲੈਂਡ ਕਹਿੰਦਾ ਹੈ ਕਿ ਸਿਕਿਉਰਿਟੀ ਇਸ਼ੂ ਦੀ ਵਜ੍ਹਾ ਤੋਂ ਪਾਕਿਸਤਾਨ ਤੋਂ ਵਾਪਸ ਆਏ ਸੀ, ਪਰ ਸਾਡੀ ਉਹਦੇ 'ਚ ਮਰਜ਼ੀ ਸ਼ਾਮਿਲ ਨਹੀਂ ਸੀ। ਉਹ ਤੇ ਸਾਡੀ ਹਕੂਮਤ ਨੇ ਡੰਡਾ ਦੇ ਕੇ ਸਾਨੂੰ ਵਾਪਸ ਬੁਲਾਇਆ ਸੀ। ਮੈਂ ਤੇ ਇਹਨਾਂ ਨੂੰ ਦੱਸਿਆ ਵੀ ਸੀ ਕਿ ਭਾਜੀ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ, ਪਰ ਜਦੋਂ ਮੈਚ ਸ਼ੁਰੂ ਹੋਇਆ ਤੇ ਲੋਕਾਂ ਨੇ ਅੱਗੋਂ ਪਿੱਛੋਂ ਉੱਤੋਂ ਥੱਲੋਂ ਆਵਾਜ਼ਾਂ ਕੱਸਣੀਆਂ ਸ਼ੁਰੂ ਕਰਤੀਆਂ, ਸਿਕਿਉਰਿਟੀ। ਸਾਡਾ ਧਿਆਨ ਉਧਰ ਲੱਗ ਗਿਆ ਤੇ ਅਸੀਂ ਮੈਚ ਹਾਰ ਗਏ। ਗੱਲ ਇਹ ਵੇ ਕਾਕਾ ਕਿ ਨਿਊਜ਼ੀਲੈਂਡ ਨੂੰ ਹਰਾਣਾ ਸਾਡੀ ਮਜਬੂਰੀ ਸੀ, ਕਿਉਂਕਿ ਜਦੋਂ ਆਵਾਮ ਤਪੀ ਹੋਵੇ ਨਾ ਫਿਰ ਉਹ ਸਾਡੀ ਵੀ ਨਹੀਂ ਸੁਣਦੀ। ਜੇ ਅਸੀਂ ਨਿਊਜ਼ੀਲੈਂਡ ਨੂੰ ਨਾ ਹਰਾਂਦੇ ਤੇ ਪਾਕਿਸਤਾਨੀ ਨੇ ਸਾਡੇ ਸਿਕਿਉਰਿਟੀ ਟੈਗ ਕਰ ਦੇਣੀ ਸੀ। ਲੋ ਜੀ, ਸਕਾਟਲੈਂਡ ਦੀ ਵੀ ਸੁਣ ਲਵੋ। ਉਹਨਾਂ ਨੇ ਕਿਹਾ ਜੀ ਅਸੀਂ ICC ਵਜ੍ਹਾ ਤੋਂ ਹਾਰੇ ਹਾਂ। ਅਸੀਂ ICC ਨੂੰ ਖਤ ਲਿਖਿਆ ਸੀ ਕਿ ਚੌਕੇ ਛਿੱਕੇ ਤੇ ਨੱਚਣ ਵਾਲੀ ਕੁੜੀਆਂ ਲਾਜ਼ਮੀ ਰੱਖਣਾ, ਤਾਂ ਕਿ ਉਹ ਹਰ ਚੌਕੇ ਛਿੱਕੇ ਤੇ ਨੱਚਣ ਤੇ ਪਾਕਿਸਤਾਨੀ ਟੀਮ ਦਾ ਸਾਰਾ ਧਿਆਨ ਉਧਰ ਹੀ ਲੱਗਿਆ ਰਹੇ ਤੇ ਅਸੀਂ ਆਰਾਮ ਨਾਲ ਜਿੱਤ ਜਾਵਾਂਗੇ। ਇਹਦੇ 'ਚ 80% ਸੱਚ ਹੈ, ਕਿਉਂਕਿ ਉਹ ਅੱਧੇ ਕੱਪੜੇ ਪਾ ਕੇ ਚੌਕੇ ਛੱਕੇ ਤੇ ਨੱਚਦੀਆਂ ਨੇ। ਸਾਡਾ ਕੀ, ਸਾਰੀ ਆਵਾਮ ਦਾ ਧਿਆਨ ਹੀ ਉਧਰ ਲੱਗਿਆ ਰਹਿੰਦਾ। ਇਹ ICC ਨੇ ਚੰਗਾ ਕੀਤਾ। ਅਫਗਾਨਿਸਤਾਨ ਟੀਮ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਪਾਕਿਸਤਾਨੀ ਟੀਮ ਪਾਕਿਸਤਾਨ ਤੋਂ ਵੱਡਾ ਤਾਵੀਜ਼ ਲੈ ਕੇ ਆਏ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਮੈਚ ਜਿੱਤਿਆ ਤੇ ਤਾਵੀਜ਼ ਉਹਨਾਂ ਨੂੰ ਸਾਹਿਬ ਨੇ ਦਿੱਤਾ ਸੀ। ਇਹ ਤੇ ਬਿਲਕੁਲ ਸਰਾਸਰ ਝੂਠ ਹੈ, ਕਿਉਂਕਿ ਉਹ ਤਵੀਜ਼ ਨਹੀਂ ਸੀ। ਉਹ ਜਿਹੜਾ ਲਿਫਾਫਾ ਦਿੱਤਾ ਸੀ ਉਹਦੇ 'ਚ ਵਾਪਸ ਆਉਣ ਦਾ ਕਿਰਾਇਆ ਸੀ। ਇਹ ਤੇ ਅੱਲਾ ਵੱਲੋਂ ਹੀ ਅਸੀਂ ਮੈਚ ਜਿੱਤੇ ਰਹੇ ਹਾਂ। ਜੇ ਅਸੀਂ ਕੋਈ ਮੈਚ ਨਾ ਜਿੱਤਦੇ ਤੇ ਹਕੂਮਤ ਨੇ ਪਤਾ ਸਾਨੂੰ ਕੀ ਦੇਣਾ ਸੀ? ਧੱਕੇ। ਹਾਂਜੀ, ਫਿਰ ਵਾਪਸ ਆਉਣ ਦਾ ਕਿਰਾਇਆ ਹੋਣਾ ਚਾਹੀਦਾ ਕਿ ਨਹੀਂ? ਤੇ ਸਾਰੇ ਕਹਿੰਦੇ ਨੇ ਹਸਨ ਅਲੀ ਦੀ ਵਜ੍ਹਾ ਤੋਂ ਹਾਰੇ ਹੋ, ਜਿਹੜਾ ਉਹਨੇ ਆਖਰੀ ਕੈਚ ਛੱਡਿਆ, ਤੇ ਨਾਲੇ ਜਿੰਨੇ ਮੈਚ ਨੇ ਸਾਰਿਆਂ 'ਚ ਉਹਦੀ ਕਾਰਕਰਦਗੀ ਇੱਕ ਸਵਾਲੀਆ ਨਿਸ਼ਾਨ ਹੈ। ਇਹ ਤੁਸੀਂ ਬਿਲਕੁਲ ਸੱਚ ਕਿਹਾ। ਜਦੋਂ ਦੁਬਈ ਆਏ ਤੇ ਮੈਂ ਹਸਨ ਅਲੀ ਨੂੰ ਕਿਹਾ ਸੀ ਕਿ ਆਪਣੇ ਐਕਸ਼ਨ ਨਾਲ ਕੱਟ ਤੇ ਕ੍ਰਿਕਟ ਵੱਲ ਬਹੁਤਾ ਧਿਆਨ ਦੇ ਤੇ ਵਾਲ ਵੂਲ ਛੋਟੇ ਕਰਾ, ਪਰ ਉਹਨੇ ਮੇਰੀ ਨਹੀਂ ਮੰਨੀ। ਫਾਈਨਲ ਵਾਲੇ ਦਿਨ ਮੈਂ ਉਹਨੂੰ ਕਿਹਾ ਕਿ ਪੁੱਤਰ ਗੁੱਤੀ ਕਰ ਲੈ, ਮੈਚ ਅੱਛਾ ਖੇਡਿਆ ਜਾਏਗਾ। ਨਹੀਂ ਮੰਨੀ, ਛੱਡ ਦਿੱਤਾ ਆਖਰੀ ਕੈਚ ਉਹਨੇ, ਜਿਹਦੀ ਵਜ੍ਹਾ ਤੋਂ ਅਸੀਂ ਮੈਚ ਹਾਰੇ। ਹਾਰਨ ਤੋਂ ਬਾਅਦ ਮੈਂ ਹਸਨ ਅਲੀ ਨੂੰ ਕਿਹਾ ਕਿ ਪੁੱਤਰ ਜੇ ਤੂੰ ਪੌਣੀ ਕਰ ਲੈਂਦਾ ਤੇ ਕੈਚ ਡ੍ਰੌਪ ਨਹੀਂ ਸੀ ਹੋਣਾ, ਪਰ ਹਸਨ ਅਲੀ ਹੁਣ ਤੂੰ ਆਪਣੇ ਆਪ ਨੂੰ ਡ੍ਰੌਪ ਹੀ ਸਮਝ। ਅੱਛਾ, ਫਿਰ ਕੌਮ ਨੂੰ ਆਖਰੀ ਪੈਗਾਮ ਕੀ ਦਵੋਗੇ? ਇਹੋ ਹੀ ਕਿ ਜਦੋਂ ਵੀ ਮੈਚ ਖੇਡੋ ਤੇ ਇਹ ਸੋਚ ਕੇ ਖੇਡੋ ਕਿ ਅਸੀਂ ਮੈਚ ਜਿੱਤ ਜਾਣਾ, ਤੇ ਜਦੋਂ ਮੈਚ ਜਿੱਤਣ ਲੱਗੋ ਉਦੋਂ ਇਹ ਸੋਚ ਲਓ ਕਿ ਅਸੀਂ ਮੈਚ ਕਿਉਂ ਜਿੱਤਾਂਗੇ, ਕਿਉਂਕਿ ਮੈਚ ਜਿੱਤਣ ਤੋਂ ਬਾਅਦ ਬੰਦਾ ਇਹ ਜ਼ਰੂਰ ਸੋਚਦਾ ਹੈ ਕਿ ਅਸੀਂ ਮੈਚ ਕਿਸ ਤਰ੍ਹਾਂ ਜਿੱਤੇ ਹਾਂ। ਲੇਕਿਨ ਜੇ ਤੁਹਾਡੇ ਦਿਲ 'ਚ ਇਹ ਖਾਹਿਸ਼ ਨਾ ਹੋਵੇ ਜਿੱਤਣ ਦੀ, ਤੇ ਤੁਸੀਂ ਕਦੇ ਨਹੀਂ ਜਿੱਤ ਸਕਦੇ। ਤੇ ਜਿੱਤਣ ਤੋਂ ਬਾਅਦ ਵੀ ਹਮੇਸ਼ਾ ਯਾਦ ਰੱਖਣਾ ਕਿ ਜਿੱਤਦਾ ਉਹੀ ਇਨਸਾਨ ਹੈ ਜਿਹੜਾ ਸੋਚ ਲੈਂਦਾ ਕਿ ਮੈਂ ਜਿੱਤਣਾ ਹੈ। ਤੇ ਜਿੱਤਣ ਤੋਂ ਬਾਅਦ ਇਹ ਕਦੀ ਨਾ ਕਹੋ ਕਿ ਅਸੀਂ ਆਪਣੀ ਮਰਜ਼ੀ ਨਾਲ ਜਿੱਤ ਗਏ, ਕਿਉਂਕਿ ਖਾਲੀ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਜਿੱਤਦੇ। ਉਹਦੇ ਜਿੱਤਣ ਦੇ ਵਿੱਚ अगर आपको हमारी वीडियो पसंद आई है तो हमारे चैनल को सब्सक्राइब लाजमी करें और मज़ीद वीडियो देखने के लिए बेल पर लाजमी क्लिक करें, ताकि हमारी वीडियो सबसे पहले पहुंच सके आप तक। थैंक्स फॉर वॉचिंग।